ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ। ਅਮਰੀਕਾ ਦੇ ਵਿੱਚ ਦੋ ਭਾਰਤੀ ਵਿਦਿਆਰਥੀ ਇੱਕ ਦਰਦਨਾਕ ਇੱਕ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ, ਜਿਸ ਤੋਂ ਬਾਅਦ ਇਹਨਾਂ ਦੋਵਾਂ ਵਿਦਿਆਰਥੀਆਂ ਦੀ ਇਸ ਦਰਦਨਾਕ ਸੜਕ ਹਾਦਸੇ ਨੇ ਜਾਨ ਲੈ ਲਈ ਹੈ। ਇਹਨਾਂ ਜਿਹੜੇ ਪਰਿਵਾਰਕ ਮੈਂਬਰ ਨੇ ਉਹ ਭਾਰਤ ਸਰਕਾਰ ਤੋਂ ਇਹ ਮੰਗ ਕਰ ਰਹੇ ਨੇ, ਅਪੀਲ ਕਰ ਰਹੇ ਨੇ ਕਿ ਇਹਨਾਂ ਸਟੂਡੈਂਟਸ ਦੀਆਂ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਜ਼ਰੂਰ ਭਾਰਤ ਪਹੁੰਚਾਈਆਂ ਜਾਣ। ਪੂਰੀ ਖਬਰ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਦੱਸਦੇ ਹਾਂ। ਤੇ ਉਸ ਤੋਂ ਪਹਿਲਾਂ ਇਹ ਜ਼ਰੂਰ ਦੱਸਦੇ ਚੱਲੀਏ ਕਿ ਤੁਹਾਨੂੰ ਇਸ ਸਾਲ ਇਹ ਜਿਹੜੇ ਹੁਣ 2024 ਜਿਹੜਾ ਤਕਰੀਬਨ ਇਹ 12 ਮੌਤਾਂ ਹੁਣ ਤੱਕ ਇੰਡੀਅਨ ਸਟੂਡੈਂਟਸ ਦੀਆਂ ਅਮਰੀਕਾ ਦੇ ਵਿੱਚ ਹੋ ਚੁੱਕੀਆਂ ਨੇ, ਜਿਹੜੀਆਂ ਕਿ ਬੜੀਆਂ ਮੰਦਭਾਗੀਆਂ ਨੇ। ਇਹਨਾਂ ਸਟੂਡੈਂਟਸ ਦੇ ਮਾਪੇ ਤੇ ਸਟੂਡੈਂਟਸ ਬੜੀ ਜਦੋਜਹਿਦ ਕਰਦੇ ਨੇ, ਬੜੀ ਵੱਡੀ ਰਕਮ ਖਰਚ ਕੇ ਅਮਰੀਕਾ ਦੇ ਵਿੱਚ ਆਉਂਦੇ ਨੇ ਤੇ ਉਸ ਤੋਂ ਬਾਅਦ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਸੰਘਰਸ਼ ਉਹ ਕਰਨਾ ਪੈਂਦਾ। ਪਰ ਇਸੇ ਦਰਮਿਆਨ ਕੁਝ ਅਣਸੁਖਾਵੀਆਂ ਜਿਹੜੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਉਹਨਾਂ ਦੇ ਵਿੱਚ ਇਹਨਾਂ ਦੀ ਜਿਹੜੀ ਜਾਨ ਚਲੀ ਜਾਂਦੀ ਹੈ, ਉਹ ਬੇਹੱਦ ਮੰਦਭਾਗੀ ਘਟਨਾ ਹੈ। ਖੈਰ ਤੇਲੰਗਾਨਾ ਦੇ ਇਹ ਦੋ ਵਿਦਿਆਰਥੀ ਦੱਸੇ ਜਾਂਦੇ ਨੇ। ਅਮਰੀਕੀ ਰਾਜ ਐਰੀਜ਼ੋਨਾ ਦੇ ਵਿੱਚ ਜਿਹੜਾ ਸੜਕ ਹਾਦਸਾ ਵਾਪਰਿਆ ਉਹਦੇ ਵਿੱਚ ਇਹਨਾਂ ਦੀ ਮੌਤ ਹੋਈ ਹੈ। 19 ਸਾਲਾਂ ਦੇ ਨਿਵੇਸ਼ ਮੱਕਾ ਤੇ ਗੌਤਮ ਕੁਮਾਰ ਪਾਰਸੀ ਦੀ ਕਾਰ ਇੱਕ ਹੋਰ ਕਾਰ ਦੇ ਨਾਲ ਸਿੱਧੀ ਜਾ ਵੱਜੀ ਸੀ। ਨਿਵੇਸ਼ ਕਰੀਮਨਗਰ ਜ਼ਿਲ੍ਹੇ ਦੇ ਹਜ਼ੂਰਾਬਾਦ ਕਸਬੇ ਦਾ ਰਹਿਣ ਵਾਲਾ ਸੀ, ਜਦੋਂ ਕਿ ਗੌਤਮ ਕੁਮਾਰ ਜਨਗਾਮ ਜ਼ਿਲ੍ਹੇ ਦੇ ਘਨਪੁਰ ਦਾ ਵਾਸੀ ਸੀਗਾ। ਦੋਵੇਂ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਵਿੱਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਦੋਵੇਂ ਯੂਨੀਵਰਸਿਟੀ ਤੋਂ ਆਪਣੇ ਦੋਸਤਾਂ ਦੇ ਨਾਲ ਘਰ ਪਰਤ ਰਹੇ ਸਨ। ਨਿਵੇਸ਼ ਅਤੇ ਗੌਤਮ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਦੋਵੇਂ ਕਾਰਾਂ ਦੇ ਡਰਾਈਵਰ ਜ਼ਖਮੀ ਦੱਸੇ ਗਏ ਨੇ। ਡਾਕਟਰ ਜੋੜੇ ਨਿਵੇਸ਼ ਇੱਕ ਇਹਨਾਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਡਾਕਟਰ ਸੀਗੇ। ਨਵੀਨ ਅਤੇ ਸਵਾਤੀ ਦਾ ਪੁੱਤਰ ਹੈ। ਵਿਦਿਆਰਥੀਆਂ ਦੇ ਪਰਿਵਾਰ ਵਾਲਿਆਂ ਨੇ ਭਾਰਤ ਸਰਕਾਰ ਤੋਂ ਲਾਸ਼ਾਂ ਨੂੰ ਦੇਸ਼ ਲਿਆਉਣ ਦੇ ਲਈ ਮਦਦ ਦੀ ਜਿਹੜੀ ਅਪੀਲ ਕੀਤੀ ਹੈ। ਇਹਦੇ ਨਾਲ ਜਿਹੜੀਆਂ ਹੋਰ ਇੰਗਲਿਸ਼ ਵੈਬਸਾਈਟਸ ਨੇ ਉਹਨਾਂ ਨੇ ਜਿਹੜੀ ਜਾਣਕਾਰੀ ਦਿੱਤੀ ਹੈ, ਇੰਡੀਆ TV, NDTV ਨੇ ਜਾਂ ਹੋਰ ਵੈਬਸਾਈਟ ਨੇ, ਟ੍ਰਿਬਿਊਨ ਨੇ, ਉਹਨਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਨਾਂ ਦੇ ਮੁਤਾਬਕ ਲੰਘੇ ਦਿਨੀ ਤਕਰੀਬਨ 6:18 ਤੇ ਰਾਤ ਸ਼ਾਮ ਨੂੰ ਪਿਓਰੀਆ ਪੁਲਿਸ ਤੇ ਪਿਓਰੀਆ ਫਾਇਰ ਮੈਡੀਕਲ ਰਿਸਪੌਂਡ ਨੂੰ ਇੱਕ ਕਾਲ ਆਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਉਸ ਕਾਲ ਨੂੰ ਰਿਸੀਵ ਕੀਤਾ ਸੀਗਾ ਤੇ ਰਿਸਪੌਂਡ ਕੀਤਾ ਸੀਗਾ। ਇਹ ਦੱਸਿਆ ਗਿਆ ਸੀਗਾ ਕਿ ਇੱਕ ਹਾਦਸਾ ਵਾਪਰ ਗਿਆ। ਇਹ ਕੈਸਲ ਰੋਡ ਸਪਰਿੰਗ ਰੋਡ ਹੈ, ਇੱਕ ਜਿਹੜਾ ਸਟੇਟ ਰਾਊਟ ਹੈ 74 ਉਹਦੇ ਦੇ ਉੱਤੇ, ਤੇ ਉੱਥੇ ਦੱਸਿਆ ਗਿਆ ਸੀਗਾ ਕਿ ਇੱਕ ਮਲਟੀਪਲ ਵਹੀਕਲ ਕੋਲੀਜ਼ਨ ਹੋਈ ਪਈ ਹੈ, ਜਿਹਦੇ ਵਿੱਚ ਦੋ ਕਾਰਾਂ ਬੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਵਾਈਟ ਕਲਰ ਦੀ 2024 ਕੀਆ ਫੋਰਡ ਸੀਗੀ ਤੇ ਇੱਕ ਰੈੱਡ ਸੀਗੀ 2022 ਮਾਡਲ ਫੋਰਡ F150 ਵਾਲੀ। ਸੋ ਇਹ ਜਿਹੜੀਆਂ ਬੜੀ ਬੁਰੇ ਤਰੀਕੇ ਦੇ ਨਾਲ ਨੁਕਸਾਨੀਆਂ ਗਈਆਂ। ਹੈਡ ਔਨ ਕੋਲੀਜ਼ਨ ਹੋਈ ਹੈ, ਇਹਨਾਂ ਦੀ ਆਮੋ ਸਾਹਮਣੇ ਟੱਕਰ ਹੋਈ ਹੈ। ਤੇ ਉਸ ਤੋਂ ਬਾਅਦ ਦੱਸਿਆ ਗਿਆ ਹੈ ਕਿ ਕੁਝ ਸਟੂਡੈਂਟ ਜਿਹੜੇ ਨੇ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ, ਡਿਸਚਾਰਜ ਕਰ ਦਿੱਤਾ ਗਿਆ ਸੀ ਹਸਪੀਟਲ ਦੇ ਵਿੱਚੋਂ। ਤੇ ਇਹ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਦੇ ਵਿਦਿਆਰਥੀ ਦੱਸੇ ਗਏ ਨੇ। ਦੱਸਿਆ ਗਿਆ ਕਿ ਜਿਹੜੀ ਰੈੱਡ ਕਲਰ ਦੀ ਫੋਰਡ ਹੈ ਉਹ ਬੜੇ ਬੁਰੇ ਤਰੀਕੇ ਦੇ ਨਾਲ ਨੁਕਸਾਨੀ ਗਈ ਸੀ ਤੇ ਸ਼ਾਇਦ ਇਹਨਾਂ ਦਾ ਬਾਰੇ ਕਿਹਾ ਜਾਂਦਾ ਕਿ ਸ਼ਾਇਦ ਇਹ ਉਸੇ ਕਾਰ ਦੇ ਵਿੱਚ ਸੀਗੇ। ਉਸ ਤੋਂ ਬਾਅਦ ਇਹਨਾਂ ਨੂੰ ਹਾਦਸੇ ਤੋਂ ਬਾਅਦ ਇੱਕ ਲੋਕਲ ਹਸਪੀਟਲ ਲਿਜਾਇਆ ਜਾਂਦਾ ਸੀਰੀਅਸ ਇੰਜਰੀਜ਼ ਦੇ ਨਾਲ, ਪਰ ਉੱਥੇ ਜਿਹੜੇ ਡਾਕਟਰ ਆ ਉਹਨਾਂ ਨੂੰ ਇੱਕ ਸਟੇਟਮੈਂਟ ਦੇ ਵਿੱਚ ਮ੍ਰਿਤਕ ਐਲਾਨ ਦਿੰਦੇ ਨੇ। ਡਰਾਈਵਰ ਜਿਹੜਾ ਇਸ ਗੱਡੀ ਦਾ ਉਹ ਵੀ ਹਸਪਤਾਲ ਦੇ ਵਿੱਚ ਹੈ ਤੇ ਦੱਸਿਆ ਗਿਆ ਪਿਓਰੀਆ ਪੁਲਿਸ ਵਾਲੇ ਵੱਲੋਂ ਕਿ ਉਹਨੂੰ ਵੀ ਕ੍ਰਿਟੀਕਲ ਇੰਜਰੀਜ਼ ਨੇ, ਪਰ ਹਾਲੇ ਤੱਕ ਉਹਦੀ ਜਿਹੜੀ ਆ ਹਾਲਤ ਬਾਰੇ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ। ਇਸ ਮਾਮਲੇ ਦੀ ਜਾਂਚ ਜਾਰੀ ਹੈ ਕਿ ਮਾਮਲਾ ਵਾਪਰਿਆ ਕਿਵੇਂ। ਪਤਾ ਲੱਗਾ ਕਿ ਹੁਣ ਜਿਹੜੇ ਲੰਘੇ ਦਿਨਾਂ ਦੇ ਵਿੱਚ ਸਾਲ 2024 ਦੇ ਵਿੱਚ ਜਿਹੜੇ ਦਿਨ ਚੜ੍ਹੇ ਨੇ ਹੁਣ ਅਪ੍ਰੈਲ ਮਹੀਨੇ ਦੇ ਵਿੱਚ ਆ, ਤਾਂ 4 ਮਹੀਨਿਆਂ ਦੇ ਵਿੱਚ ਤਕਰੀਬਨ 12 ਜਿਹੜੇ ਸਟੂਡੈਂਟਸ ਨੇ, ਇੰਡੀਅਨ ਸਟੂਡੈਂਟਸ, ਉਹ ਵੱਖ-ਵੱਖ ਸੜਕ ਹਾਦਸਿਆਂ ਦੇ ਵਿੱਚ ਅਮਰੀਕਾ ਦੇ ਵਿੱਚ ਆ ਕੇ ਆਪਣੀ ਜਾਨ ਜਿਹੜੀ ਆ ਉਹ ਗਵਾ ਬੈਠੇ ਨੇ। ਸੋ ਬੜਾ ਦਰਦਨਾਕ ਸੜਕ ਹਾਦਸਾ ਵਾਪਰਿਆ ਐਰੀਜ਼ੋਨਾ ਦੇ ਵਿੱਚ, ਤੇ ਐਰੀਜ਼ੋਨਾ ਦੇ ਵਿੱਚ ਵਾਪਰੇ ਇਸ ਭਿਆਨਕ ਸੜਕ ਹਾਦਸੇ ਦੇ ਵਿੱਚ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ, ਜਿਹੜੇ ਕਿ ਤੇਲੰਗਾਨਾ ਦੇ ਸੀਗੇ। 19 ਸਾਲਾ ਨਿਵੇਸ਼ ਮੱਕਾ ਤੇ ਗੌਤਮ ਕੁਮਾਰ ਪਾਰਸੀ, ਇਹਨਾਂ ਦੀ ਕਾਰ ਦੂਜੀ ਕਾਰ ਦੇ ਨਾਲ ਜਾ ਟਕਰਾਈ ਸੀ ਬੜੀ ਤੇਜ਼ ਰਫ਼ਤਾਰ ਦੇ ਨਾਲ। ਤੇ ਜਿਹੜਾ ਨਿਵੇਸ਼ ਹੈ ਉਹ ਕਰੀਮਨਗਰ ਜ਼ਿਲ੍ਹੇ ਦੇ ਹਜ਼ੂਰਾਬਾਦ ਕਸਬੇ ਦਾ ਰਹਿਣ ਵਾਲਾ ਸੀਗਾ। ਗੌਤਮ ਜਿਹੜਾ ਉਹ ਜਨਗਾਮ ਜ਼ਿਲ੍ਹੇ ਦੇ ਘਨਪੁਰ ਦਾ ਵਾਸੀ ਸੀਗਾ। ਇਹ ਲੰਘੇ ਦਿਨੀ ਅਮਰੀਕਾ ਆਏ ਸੀਗੇ ਪਿਛਲੇ ਸਾਲ ਤੇ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੀ ਪੜ੍ਹਾਈ ਇਹ ਕਰ ਰਹੇ ਸਨ। ਜਦੋਂ ਹਾਦਸੇ ਤੋਂ ਬਾਅਦ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਉੱਥੇ ਇਹਨਾਂ ਦੀ ਜਾਨ ਜਿਹੜੀ ਹੈ ਦੋਵਾਂ ਸਟੂਡੈਂਟਸ ਦੀ ਬਚਾਈ ਨਹੀਂ ਜਾ ਸਕੀ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਜਾਂ ਫਿਰ